I shall now put the motion moved by Sri S. Jaishankar to vote. The question is that the weapons of mass destruction and their delivery systems, prohibition and unlawful activities, Amendment Bill 2022 as passed by Lok Sabha be taken into consideration. Those in favor will please say aye. Those against will please say no. I think the ayes have it, the ayes have it, the ayes have it. The motion is adopted. ਜਿਹੜੇ ਨਿਊਕਲੀਅਰ ਬੰਬਾਂ ਦਾ ਖਤਰਾ ਹੈ ਉਹ ਸਾਡੀ ਪੰਜਾਬੀ ਬੋਲੀ, ਸਾਡਾ ਸੱਭਿਆਚਾਰ, ਸਾਡੀ ਲਿਪੀ, ਇਸ ਜੇ ਤੁਸੀਂ ਦੇਖੋਗੇ ਹਾਲਾਤ ਬਣੇ ਹੋਏ ਹੈ ਕਿ ਸਾਰਾ ਪੰਜਾਬ ਹੀ ਇਹ ਨਿਊਕਲੀਅਰ ਬੰਬਾਂ ਦਾ ਸ਼ਿਕਾਰ ਬਣਦਾ ਹੈ, ਚਾਹੇ ਚੜ੍ਹਦਾ ਜਾਂ ਲਹਿੰਦਾ ਪੰਜਾਬ ਹੋਏ, ਤੇ ਸਾਡਾ ਸੱਭਿਆਚਾਰ, ਸਾਡੀ ਪੰਜਾਬੀ ਬੋਲੀ, ਇਹ ਸਾਰਾ ਕੁਝ ਖਤਮ ਹੋਣ ਦਾ ਡਰ ਹੈ। ਸੋ ਇਹਦੇ ਉੱਤੇ ਹਰੇਕ ਪੰਜਾਬੀ ਨੂੰ ਗੌਰ ਕਰਨਾ ਚਾਹੀਦਾ ਹੈ। ਮੈਂ ਇਸ ਬਿੱਲ ਦਾ ਵਿਰੋਧ ਇਸ ਕਰਕੇ ਕਰ ਰਿਹਾ ਕਿਉਂਕਿ ਇਹ ਧਿਆਨ ਕਿਤੇ ਹੋਰ ਪਾ ਰਹੇ ਆ ਜਿੱਥੇ ਪੋਸਿਬਿਲਿਟੀ ਤੇ ਪ੍ਰੋਬੇਬਿਲਿਟੀ ਘੱਟ ਹੈ। ਅਸਲ ਚੀਜ਼ ਹੈਗੀ ਹੈ ਸਟੇਟ ਐਕਟਰਸ, ਇੰਡੀਆ, ਪਾਕਿਸਤਾਨ, ਚਾਈਨਾ। ਜੈ ਸ਼ੰਕਰ ਸਾਡਾ ਐਕਸਟਰਨਲ ਅਫੇਅਰਸ ਮਿਨਿਸਟਰ ਹੈ, ਉਹਨੂੰ ਉਹਨਾਂ ਨਾਲ ਗੱਲ ਕਰਕੇ ਪਰਮਾਣੂ ਸ਼ਸਤਰ ਘਟਾਉਣੇ ਚਾਹੀਦੇ ਆ, ਆਪਣਾ ਉਰੇ ਬੈਨ ਕਰਨਾ ਚਾਹੀਦਾ ਨਿਊਕਲੀਅਰ ਵਾਰ, ਇੱਕ ਦੂਜੇ ਨਾਲ ਸਮਝੌਤੇ ਕਰਨੇ ਚਾਹੀਦੇ ਆ ਔਰ ਟ੍ਰੇਡ ਕਰਨਾ ਚਾਹੀਦਾ ਹੈ। ਉਹ ਰਾਜ ਸਭਾ ਦੇ ਵਿੱਚ ਬੈਠ ਕੇ ਇਹੋ ਜਿਹੇ ਬਿੱਲ ਪਾਸ ਕਰਕੇ ਸਾਡਾ ਕੁਝ ਨਹੀਂ ਸਰਦਾ। ਤੂੰ NPT ਦੇ ਉੱਤੇ ਜਾ ਕੇ ਗੌਰ ਕਰ, ਉਹਦੇ ਬੈਨ ਕਰਾ ਨਿਊਕਲੀਅਰ ਵੈਪਨਸ। ਇੱਥੇ ਬੈਠ ਕੇ ਕਹਿ ਦੇਣਾ ਕਿ ਮੈਂ ਇਹ ਬਿੱਲ ਪਾਸ ਕਰਾਤਾ, ਇਹ ਪ੍ਰਾਪਤੀ ਅਸੀਂ ਨਹੀਂ ਮੰਨਦੇ, ਪੰਜਾਬ ਨੂੰ ਇਹਦੇ ਨਾਲ ਕੋਈ ਫਾਇਦਾ ਨਹੀਂ ਹੁੰਦਾ। ਪਰ ਜੇ ਤੂੰ ਨਿਊਕਲੀਅਰ ਵੈਪਨ ਬੈਨ ਕਰਦਾ, ਤੂੰ ਟ੍ਰੇਡ ਵਧਾਉਂਦਾ, ਫਿਰ ਸਾਨੂੰ ਇਹਦਾ ਫਾਇਦਾ ਹੈਗਾ।